ਅਗਲੀ ਖਬਰ ਵੱਲ ਚਲੀਏ। ਮਿਲੀਅਨਸ ਆਫ ਵਿਮਨ ਕਹਿੰਦੇ ਪਈ 25 ਸਟੇਟਾਂ ਦੇ ਵਿੱਚ ਅਬੋਰਸ਼ਨ ਬੈਨ ਲੱਗਣ ਜਾ ਰਿਹਾ ਤੇ ਕਿਉਂਕਿ ਇਹ ਜਿਹੜਾ ਮੈਮੋ ਆ ਲੀਕ ਹੋਇਆ ਸੁਪਰੀਮ ਕੋਰਟ USA ਦੀ ਉਹ ਓਵਰਟਰਨ ਕਰਨ ਜਾ ਰਹੀ ਆ ਰੋ ਵਰਸਸ ਵੇਡ ਈਵਨ ਦੋ ਹਜੇ ਫਾਈਨਲ ਨਹੀਂ ਆਇਆ ਪਰ ਇਹ ਕਿਸੇ ਨੇ ਲੀਕ ਕੀਤਾ ਮੈਮੋ। ਰੋ ਵਰਸਸ ਵੇਡ ਇੱਕ ਲੈਂਡਮਾਰਕ ਡਿਸੀਜਨ ਸੀ 1973 ਦੇ ਵਿੱਚ ਜਿਹਦੇ ਮੁਤਾਬਕ ਔਰਤਾਂ ਜਿਹੜੀਆਂ ਆ ਉਹ ਅਬੋਰਸ਼ਨ ਕਰ ਸਕਦੀਆਂ 24 ਹਫ਼ਤਿਆਂ ਤੋਂ ਪਹਿਲਾਂ। ਪਰ ਹੁਣ ਇਹ ਜਿਹੜਾ ਆ ਓਵਰਟਰਨ ਹੋਣ ਜਾ ਰਿਹਾ ਹੈਗਾ ਆ। ਸੋ ਇਹਦੇ ਵੱਲ ਦੇਖਦੇ ਹੋਏ ਹੁਣ ਕਈ ਸਾਰੀਆਂ ਕੰਪਨੀਆਂ ਨੇ ਆਪਣੇ ਇੰਪਲਾਈਆਂ ਨੂੰ ਕਹਿ ਦਿੱਤਾ ਵੀ ਅਸੀਂ ਤੁਹਾਨੂੰ ਜਿਹੜੇ ਆ ਪੈਸੇ ਦੇਵਾਂਗੇ ਜੇ ਤੁਸੀਂ ਅਬੋਰਸ਼ਨ ਕਰਨ ਜਾਣਾ ਹੈਗਾ। ਐਮਾਜ਼ੋਨ ਲੇਟੈਸਟ ਕਾਰਪੋਰੇਸ਼ਨ ਬਣੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਟਰੈਵਲ ਕਾਸਟ ਹੋਰ ਜਿਹੜਾ ਆ $4000 ਦੇ ਕਰੀਬ ਐਨੂਅਲੀ ਆਪਣੇ ਇੰਪਲਾਈ ਨੂੰ ਦੇਵਾਂਗੇ ਜੇ ਉਹਨਾਂ ਨੇ ਇਸ ਕੰਮ ਦੇ ਲਈ ਬਾਹਰ ਕਿਤੇ ਜਾਣਾ ਹੈਗਾ ਆ। ਇਸ ਤੋਂ ਪਹਿਲਾਂ ਸਿਟੀ ਗਰੁੱਪ, ਯੈਲਪ, ਊਬਰ, ਲਿਫਟ ਇਹਨਾਂ ਸਾਰਿਆਂ ਨੇ ਇਹ ਕਿਹਾ ਆ ਵੀ ਅਸੀਂ ਆਪਣੇ EMPLOYEES ਦੀ ਸਪੋਰਟ ਕਰਾਂਗੇ। 26 ਸਟੇਟਸ ਦੇ ਕਰੀਬ ਜਿੱਥੇ ਇਹ ਪੈਂਡਿੰਗ ਹੈਗੇ ਲਾਜ਼, ਖਾਸ ਕਰਕੇ ਅਬੋਰਸ਼ਨ ਨੂੰ ਲੈ ਕੇ ਉਹਨਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਅਸਰ ਕਰੂਗਾ। ਕਈ ਜਿਹੜੀਆਂ ਸਟੇਟਸ ਆ ਉਹ ਕਹਿੰਦੇ ਵੀ ਜੇ ਓਵਰਟਰਨ ਹੋ ਜਾਂਦਾ ਆਪਾਂ ਇਸ ਨੂੰ ਇਮੀਡੀਏਟਲੀ ਜਿਹੜਾ ਲਾਗੂ ਕਰ ਦੇਵਾਂਗੇ। ਸੋ ਜਿਸ ਤਰ੍ਹਾਂ ਮੈਂ ਕੰਪਨੀ ਦੱਸਿਆ ਹੈਗਾ ਬਹੁਤ ਸਾਰੇ ਸਪੋਰਟ ਕਰੂਗੇ ਆਪਣੇ EMPLOYEES ਨੂੰ। ਕਹਿੰਦੇ ਐਮਾਜ਼ੋਨ, ਸਿਟੀ ਗਰੁੱਪ, ਬੰਬਲ, ਲੇਵਾਈਸ ਟੈਰਸ, ਲਿਫਟ ਤੇ ਊਬਰ, ਮੈਚ ਗਰੁੱਪ, ਸੇਲਸ ਫੋਰਸ, ਯੈਲਪ ਇਹ ਸਾਰੀਆਂ ਕੰਪਨੀਆਂ ਨੇ ਜਿਹੜਾ ਆ ਜੁਆਇਨ ਕੀਤਾ ਆ ਵੀ ਅਸੀਂ ਰੋ ਵਰਸਸ ਵੇ ਦੇ ਅਗੇਂਸਟ EMPLOYEES ਦੀ ਸਪੋਰਟ ਕਰਾਂਗੇ। ਅਗਲੀ ਖਬਰ ਵੱਲ ਚਲੀਏ। ਮਿਲੀਅਨਸ ਆਫ ਵਿਮਨ ਕਹਿੰਦੇ ਪਈ 25 ਸਟੇਟਾਂ ਦੇ ਵਿੱਚ ਅਬੋਰਸ਼ਨ ਬੈਨ ਲੱਗਣ ਜਾ ਰਿਹਾ ਤੇ ਕਿਉਂਕਿ ਇਹ ਜਿਹੜਾ ਮੈਮੋ ਲੀਕ ਹੋਇਆ ਸੁਪਰੀਮ ਕੋਰਟ USA ਦੀ ਉਹ ਓਵਰਟਰਨ ਕਰਨ ਜਾ ਰਹੀ ਆ ਰੋ ਵਰਸਸ ਵੇਡ ਈਵਨ ਦੋ ਹਜੇ ਫਾਈਨਲ ਨਹੀਂ ਆਇਆ ਪਰ ਇਹ ਕਿਸੇ ਨੇ ਲੀਕ ਕੀਤਾ ਮੈਮੋ। ਰੋ ਵਰਸਸ ਵੇਡ ਇੱਕ ਲੈਂਡਮਾਰਕ ਡਿਸੀਜਨ ਸੀ 1973 ਦੇ ਵਿੱਚ ਜਿਹਦੇ ਮੁਤਾਬਕ ਔਰਤਾਂ ਜਿਹੜੀਆਂ ਆ ਉਹ ਅਬੋਰਸ਼ਨ ਕਰ ਸਕਦੀਆਂ 24 ਹਫ਼ਤਿਆਂ ਤੋਂ ਪਹਿਲਾਂ। ਪਰ ਹੁਣ ਇਹ ਜਿਹੜਾ ਆ ਓਵਰਟਰਨ ਹੋਣ ਜਾ ਰਿਹਾ ਹੈਗਾ ਆ। ਸੋ ਇਹਦੇ ਵੱਲ ਦੇਖਦੇ ਹੋਏ ਹੁਣ ਕਈ ਸਾਰੀਆਂ ਕੰਪਨੀਆਂ ਨੇ ਆਪਣੇ ਇੰਪਲਾਈਆਂ ਨੂੰ ਕਹਿ ਦਿੱਤਾ ਵੀ ਅਸੀਂ ਤੁਹਾਨੂੰ ਜਿਹੜੇ ਆ ਪੈਸੇ ਦੇਵਾਂਗੇ ਜੇ ਤੁਸੀਂ ਅਬੋਰਸ਼ਨ ਕਰਨ ਜਾਣਾ ਹੈਗਾ। ਐਮਾਜ਼ੋਨ ਲੇਟੈਸਟ ਕਾਰਪੋਰੇਸ਼ਨ ਬਣੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਟਰੈਵਲ ਕਾਸਟ ਹੋਰ ਜਿਹੜਾ ਆ $4000 ਦੇ ਕਰੀਬ ਐਨੂਅਲੀ ਆਪਣੇ ਇੰਪਲਾਈ ਨੂੰ ਦੇਵਾਂਗੇ ਜੇ ਉਹਨਾਂ ਨੇ ਇਸ ਕੰਮ ਦੇ ਲਈ ਬਾਹਰ ਕਿਤੇ ਜਾਣਾ ਹੈਗਾ ਆ। ਇਸ ਤੋਂ ਪਹਿਲਾਂ ਸਿਟੀ ਗਰੁੱਪ, ਯੈਲਪ, ਊਬਰ, ਲਿਫਟ ਇਹਨਾਂ ਸਾਰਿਆਂ ਨੇ ਇਹ ਕਿਹਾ ਆ ਵੀ ਅਸੀਂ ਆਪਣੇ EMPLOYEES ਦੀ ਸਪੋਰਟ ਕਰਾਂਗੇ। 26 ਸਟੇਟਸ ਦੇ ਕਰੀਬ ਜਿੱਥੇ ਇਹ ਪੈਂਡਿੰਗ ਹੈਗੇ ਲਾਜ਼, ਖਾਸ ਕਰਕੇ ਅਬੋਰਸ਼ਨ ਨੂੰ ਲੈ ਕੇ ਉਹਨਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਅਸਰ ਕਰੂਗਾ। ਕਈ ਜਿਹੜੀਆਂ ਸਟੇਟਸ ਆ ਉਹ ਕਹਿੰਦੇ ਵੀ ਜੇ ਓਵਰਟਰਨ ਹੋ ਜਾਂਦਾ ਆਪਾਂ ਇਸ ਨੂੰ ਇਮੀਡੀਏਟਲੀ ਜਿਹੜਾ ਲਾਗੂ ਕਰ ਦੇਵਾਂਗੇ। ਸੋ ਜਿਸ ਤਰ੍ਹਾਂ ਮੈਂ ਕੰਪਨੀ ਦੱਸਿਆ ਹੈਗਾ ਬਹੁਤ ਸਾਰੇ ਸਪੋਰਟ ਕਰੂਗੇ ਆਪਣੇ EMPLOYEES ਨੂੰ। ਕਹਿੰਦੇ ਐਮਾਜ਼ੋਨ, ਸਿਟੀ ਗਰੁੱਪ, ਬੰਬਲ, ਲੇਵਾਈਸ ਟੈਰਸ, ਲਿਫਟ ਤੇ ਊਬਰ, ਮੈਚ ਗਰੁੱਪ, ਸੇਲਸ ਫੋਰਸ, ਯੈਲਪ ਇਹ ਸਾਰੀਆਂ ਕੰਪਨੀਆਂ ਨੇ ਜਿਹੜਾ ਆ ਜੁਆਇਨ ਕੀਤਾ ਆ ਵੀ ਅਸੀਂ ਰੋ ਵਰਸਸ ਵੇ ਦੇ ਅਗੇਂਸਟ EMPLOYEES ਦੀ ਸਪੋਰਟ ਕਰਾਂਗੇ। ਅਗਲੀ ਖਬਰ ਵੱਲ ਚਲੀਏ। ਮਿਲੀਅਨਸ ਆਫ ਵਿਮਨ ਕਹਿੰਦੇ ਪਈ 25 ਸਟੇਟਾਂ ਦੇ ਵਿੱਚ ਅਬੋਰਸ਼ਨ ਬੈਨ ਲੱਗਣ ਜਾ ਰਿਹਾ ਤੇ ਕਿਉਂਕਿ ਇਹ ਜਿਹੜਾ ਮੈਮੋ ਲੀਕ ਹੋਇਆ ਸੁਪਰੀਮ ਕੋਰਟ USA ਦੀ ਉਹ ਓਵਰਟਰਨ ਕਰਨ ਜਾ ਰਹੀ ਆ ਰੋ ਵਰਸਸ ਵੇਡ ਈਵਨ ਦੋ ਹਜੇ ਫਾਈਨਲ ਨਹੀਂ ਆਇਆ ਪਰ ਇਹ ਕਿਸੇ ਨੇ ਲੀਕ ਕੀਤਾ ਮੈਮੋ। ਰੋ ਵਰਸਸ ਵੇਡ ਇੱਕ ਲੈਂਡਮਾਰਕ ਡਿਸੀਜਨ ਸੀ 1973 ਦੇ ਵਿੱਚ ਜਿਹਦੇ ਮੁਤਾਬਕ ਔਰਤਾਂ ਜਿਹੜੀਆਂ ਆ ਉਹ ਅਬੋਰਸ਼ਨ ਕਰ ਸਕਦੀਆਂ 24 ਹਫ਼ਤਿਆਂ ਤੋਂ ਪਹਿਲਾਂ। ਪਰ ਹੁਣ ਇਹ ਜਿਹੜਾ ਆ ਓਵਰਟਰਨ ਹੋਣ ਜਾ ਰਿਹਾ ਹੈਗਾ ਆ। ਸੋ ਇਹਦੇ ਵੱਲ ਦੇਖਦੇ ਹੋਏ ਹੁਣ ਕਈ ਸਾਰੀਆਂ ਕੰਪਨੀਆਂ ਨੇ ਆਪਣੇ ਇੰਪਲਾਈਆਂ ਨੂੰ ਕਹਿ ਦਿੱਤਾ ਵੀ ਅਸੀਂ ਤੁਹਾਨੂੰ ਜਿਹੜੇ ਆ ਪੈਸੇ ਦੇਵਾਂਗੇ ਜੇ ਤੁਸੀਂ ਅਬੋਰਸ਼ਨ ਕਰਨ ਜਾਣਾ ਹੈਗਾ। ਐਮਾਜ਼ੋਨ ਲੇਟੈਸਟ ਕਾਰਪੋਰੇਸ਼ਨ ਬਣੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਟਰੈਵਲ ਕਾਸਟ ਹੋਰ ਜਿਹੜਾ ਆ $4000 ਦੇ ਕਰੀਬ ਐਨੂਅਲੀ ਆਪਣੇ ਇੰਪਲਾਈ ਨੂੰ ਦੇਵਾਂਗੇ ਜੇ ਉਹਨਾਂ ਨੇ ਇਸ ਕੰਮ ਦੇ ਲਈ ਬਾਹਰ ਕਿਤੇ ਜਾਣਾ ਹੈਗਾ ਆ। ਇਸ ਤੋਂ ਪਹਿਲਾਂ ਸਿਟੀ ਗਰੁੱਪ, ਯੈਲਪ, ਊਬਰ, ਲਿਫਟ ਇਹਨਾਂ ਸਾਰਿਆਂ ਨੇ
ਇਹ ਕਿਹਾ ਆ ਵੀ ਅਸੀਂ ਆਪਣੇ EMPLOYEES ਦੀ ਸਪੋਰਟ ਕਰਾਂਗੇ। 26 ਸਟੇਟਸ ਦੇ ਕਰੀਬ ਜਿੱਥੇ ਇਹ ਪੈਂਡਿੰਗ ਹੈਗੇ ਲਾਜ਼, ਖਾਸ ਕਰਕੇ ਅਬੋਰਸ਼ਨ ਨੂੰ ਲੈ ਕੇ, ਉਹਨਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਅਸਰ ਕਰੂਗਾ। ਕਈ ਜਿਹੜੀਆਂ ਸਟੇਟਸ ਆ ਉਹ ਕਹਿੰਦੇ ਵੀ ਜੇ ਓਵਰਟਰਨ ਹੋ ਜਾਂਦਾ ਆਪਾਂ ਇਸ ਨੂੰ ਇਮੀਡੀਏਟਲੀ ਜਿਹੜਾ ਲਾਗੂ ਕਰ ਦੇਵਾਂਗੇ। ਸੋ ਜਿਸ ਤਰ੍ਹਾਂ ਮੈਂ ਕੰਪਨੀ ਦੱਸਿਆ ਹੈ ਕਿ ਬਹੁਤ ਸਾਰੇ ਸਪੋਰਟ ਕਰੂਗੇ ਆਪਣੇ EMPLOYEES ਨੂੰ, ਕਹਿੰਦੇ ਐਮਾਜ਼ੋਨ, ਸਿਟੀ ਗਰੁੱਪ, ਬੰਬਲ, ਲੇਵਾਈਸ ਟੈਰਸ, ਲਿਫਟ ਤੇ ਊਬਰ, ਮੈਚ ਗਰੁੱਪ, ਸੇਲਸ ਫੋਰਸ, ਯੈਲਪ, ਇਹ ਸਾਰੀਆਂ ਕੰਪਨੀਆਂ ਨੇ ਜਿਹੜਾ ਆ ਜੁਆਇਨ ਕੀਤਾ ਆ ਵੀ ਅਸੀਂ ਰੋ ਵਰਸਸ ਵੇ ਦੇ ਅਗੇਂਸਟ EMPLOYEES ਦੀ ਸਪੋਰਟ ਕਰਾਂਗੇ।